ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082725200 ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਜੁਬਾ ਸਿਟੀ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਫਾਵਲਰ, ਸੱਚਾ ਸਿੰਘ ਜੀ ਅਫਰੀਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਤੇ ਜੱਸੀ ਗਿੱਲ ਜੀ ਬੇਕਰਸਵੀਲ ਤੋਂ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੇ ਉਹ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ ਤਾਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਹੋਰ ਇਨਫੋਰਮੇਸ਼ਨ ਲਈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਮੋਦੀ ਸਰਕਾਰ ਦੀ ਤੇ ਉਹਨਾਂ ਦਾ ਆਖਰੀ ਬਜਟ ਅੱਜ। ਬਿਲਕੁਲ ਜੀ, ਅੱਜ ਦਾ ਦਿਨ ਬੜਾ ਅਹਿਮ ਰਹੂਗਾ ਕਿਉਂਕਿ ਇਹ ਸੰਭਾਵੀ ਰੂਪ ਦੇ ਵਿੱਚ ਮੋਦੀ ਸਰਕਾਰ ਦਾ ਇਹ ਲਾਸਟ ਬਜਟ ਜਿਹੜਾ ਜੀ ਫੁੱਲ ਫਲੈਜ ਬਜਟ ਜਿਹੜਾ ਇਹ ਲਾਸਟ ਹੋ ਸਕਦਾ ਹੈ। ਇਹ ਬੜਾ ਅਹਿਮ ਰਹੂਗਾ ਜੀ ਕਿ ਕਿਹੋ ਜਿਹੀਆਂ ਲੋਕ ਨਿਭਾਊ ਛੋਟਾਂ ਇਹਦੇ ਵਿੱਚ ਜਿਹੜੀਆਂ ਦੀ ਉਹ ਦਿੱਤੀਆਂ ਜਾਂਦੀਆਂ ਨੇ। ਸਿਆਸੀ ਮਾਹਰਾਂ ਦਾ ਕਹਿਣਾ ਕਿ ਜਿਹੜਾ ਇਹ ਬਜਟ ਆ ਰਿਹਾ ਅਰੁਣ ਜੇਤਲੀ ਹੋਰਾਂ ਦਾ, ਇਹ ਸਾਰਿਆਂ ਨੂੰ ਖੁਸ਼ ਕਰਨ ਦੇ ਵਾਸਤੇ ਲੋਕ ਨਿਭਾਊ ਬਜਟ ਜਿਹੜਾ ਜੀ ਉਹ ਹੋ ਸਕਦਾ ਹੈ। ਮੌਜੂਦਾ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਊਗਾ। ਵੱਧ ਰਹੇ ਤੇਲ ਦੀਆਂ ਕੀਮਤਾਂ ਦਾ ਵਿੱਤੀ ਘਾਟਾ, ਕੱਚੇ ਤੇਲ ਦੀਆਂ ਵੱਧ ਰਹੀਆਂ ਜਿਹੜੀਆਂ ਕੀਮਤਾਂ ਦੇ ਨਾਲ ਜਿਹੜਾ ਉਹ ਜੂਝਣਾ ਔਰ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਦੇ ਵਾਸਤੇ ਜਿਹੜਾ ਜੀ ਇਹ ਨਜ਼ਰ ਰੱਖਣੀ ਪਊਗੀ। ਸੰਭਾਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਤੱਕ ਪਹੁੰਚ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਭਾਜਪਾ ਆਗੂਆਂ ਦੇ ਵੱਖੋ ਵੱਖਰੇ ਵਿਚਾਰ ਹੈ ਜੀ। ਆਗੂ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 2004 ਅਟਲ ਬਿਹਾਰੀ ਵਾਜਪਾਈ ਹੋਰਾਂ ਦੇ ਵੱਲੋਂ ਕੀਤੀ ਗਈ ਗਲਤੀ ਨੂੰ ਦੁਹਰਾਉਣਗੇ ਨਹੀਂ। ਉਹ ਇਹ ਕਹਿੰਦੇ ਆ ਕਿ ਲੋਕ ਸਭਾ ਚੋਣਾਂ 19 ਚ ਹੀ ਆਪਣੇ ਮਿੱਥੇ ਸਮੇਂ ਦੇ ਅਨੁਸਾਰ ਹੋਣਗੀਆਂ। ਜੇ ਆਮ ਬਜਟ ਦੀ ਜਿਹੜੀ ਹੈ ਜੀ ਉਹ ਗੱਲ ਕਰੀਏ ਤਾਂ ਜਿਹੜੇ ਮੌਜੂਦਾ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੂੰ ਵਿੱਤੀ ਮਜਬੂਰੀਆਂ ਦੇ ਬਾਵਜੂਦ ਸਿਆਸੀ ਵੋਟ ਬੈਂਕ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨਾ ਜਿਹੜਾ ਜੀ ਉਹ ਪਊਗਾ। ਪਿੰਡਾਂ ਦੀ ਮੰਦਹਾਲੀ, ਖਾਸ ਕਰਕੇ ਖੇਤੀਬਾੜੀ ਸੈਕਟਰ ਦੇ ਮੁੱਦੇ ਤੇ ਘਿਰੀ ਸਰਕਾਰ ਦੇ ਵੱਲੋਂ ਹੁਣ ਰੁਜ਼ਗਾਰ ਤੇ ਸਿੱਖਿਆ ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਆਸ ਹੈ। ਪਰ ਇਹ ਹੈ ਜੀ ਕਿ ਲਾਸਟ ਬਜਟ ਦੇ ਵਿੱਚ ਇਹ ਲਿਆ ਕੇ ਹੁਣ ਸਾਲ ਦੇ ਵਿੱਚ ਕੀ ਕੁਝ ਕਰ ਲੈਣਗੇ, ਕੀ ਬਣੂਗਾ ਉਹ ਸਮਾਰਟ ਸਿਟੀ ਦਾ ਜਿਹੜੀਆਂ ਇਹ ਉਲੀਕੀਆਂ ਗਈਆਂ ਸੀ ਕਿ ਇੰਨੀਆਂ ਸਮਾਰਟ ਸਿਟੀ ਜਿਹੜੀਆਂ ਉਹ ਬਣ ਜਾਣਗੀਆਂ, ਇੱਥੇ ਜਿਹੜੀ ਹੈ ਜੀ ਉਹ ਬੁਲਟ ਟ੍ਰੇਨ ਆ ਜਾਊਗੀ, ਕਾਇਆ ਕਲਪ ਜਿਹੜੀ ਹੈ ਜੀ ਉਹ ਹੋ ਜਾਊਗੀ, ਲੋਕਾਂ ਦਾ ਰਹਿਣ ਸਹਿਣ ਬਹੁਤ ਉੱਚਾ ਹੋ ਜਾਊਗਾ। ਇਹ ਤਾਂ ਉਹ ਗੱਲ ਜਿਹੜੀ ਜੀ ਉਹ ਹੋਣ ਵਾਲੀ ਹੈ ਕਿ ਬੂਹੇ ਆਈ ਜੰਨ ਵਿੰਨੋ ਕੁੜੀ ਦੇ ਕੰਨ। ਤੋਂ ਸਿਆਸੀ ਮਾਹਰ ਜਿਹੜਾ ਜੀ ਕਹਿੰਦੇ ਆ ਕਿ 14 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਕਰਕੇ ਨੋਟਬੰਦੀ, GST ਵਰਗੇ ਵਿਵਾਦਤ ਮੁੱਦੇ ਜਿਹੜੇ ਸੀ ਉਹ ਉਠਾ ਬੈਠੀ। ਹੁਣ ਇਹਦੇ ਤੋਂ ਰਾਹਤ ਕਿਵੇਂ ਪਾਊਗੀ ਇਹ ਅੱਜ ਬਹੁਤਾ ਕੁਝ ਜਿਹੜਾ ਜੀ ਉਹ ਪਤਾ ਲੱਗੂਗਾ। ਇੱਥੇ ਭਾਰਤੀ ਸਮੇਂ ਮੁਤਾਬਕ 11 ਵਜੇ ਦੇ ਕਰੀਬ ਜਿਹੜੇ ਅਰੁਣ ਜੇਤਲੀ ਨੇ ਉਹ ਇਹ ਬਜਟ ਪੇਸ਼ ਕਰ ਸਕਦੇ। ਬਿਲਕੁਲ ਜੀ, ਅੱਗੇ ਜੁਮਲਿਆਂ ਨਾਲ ਜਿੱਤ ਗਏ ਤੇ ਅੱਗੇ ਵੀ ਸ਼ਾਇਦ ਜੁਮਲੇ ਹੋਣਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਾਗੀ ਜੱਜਾਂ ਦੀ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਨਾਰਾਜ਼ਗੀ ਜ਼ਾਹਰ ਕੀਤੀ ਸੀਗੀ ਉਹਨਾਂ ਵੱਲੋਂ ਪੈਨਲ ਬਣਾਉਣ ਦੀ ਵਕਾਲਤ। ਬਿਲਕੁਲ ਜੀ, ਐਕਚੁਅਲੀ ਕੁਛ ਹਾਲਾਂਕਿ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹ ਮਾਮਲਾ ਨਿਬੜ ਗਿਆ, ਇਹ ਖਬਰਾਂ ਵੀ ਜਿਹੜੀਆਂ ਜੀ ਉਹ ਲਵਾਈਆਂ ਗਈਆਂ, ਪਰ ਇਹ ਕੋਈ ਮਾਮਲਾ ਜਿਹੜਾ ਜੀ ਉਹ ਨਿਬੜਿਆ ਨਹੀਂ ਗਾ। ਇਹ ਉੱਥੇ ਜਿਉਂ ਦਾ ਤਿਉਂ ਖੜਾ। ਉਹਦਾ ਰੀਜ਼ਨ ਜਿਹੜਾ ਜੀ ਪ੍ਰਮੁੱਖ ਇਹ ਆ ਕਿ ਇਹਨਾਂ ਜੱਜਾਂ ਦੇ ਵੱਲੋਂ ਉਠਾਏ ਗਏ ਸਵਾਲ ਜਿਹੜੇ ਨੇ ਜੀ ਉਹ ਜਿਉਂ ਦੇ ਤਿਉਂ ਖੜੇ ਨੇ। ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਜਿਹੜੇ ਇਹ 4 ਸੀਨੀਅਰ ਜੱਜ ਨੇ ਉਹਨਾਂ ਨੇ ਭਵਿੱਖ ਦੇ ਚੀਫ ਜਸਟਿਸਾਂ ਦਾ ਪੈਨਲ ਬਣਾਉਣ ਦੀ ਤਜਵੀਜ਼ ਜਿਹੜੀ ਹੈ ਜੀ ਦਿੱਤੀ ਆ। ਇਹ ਤਜਵੀਜ਼ ਇਹਨਾਂ 4 ਜੱਜਾਂ ਨੇ ਦਿੱਤੀ ਹੈ ਜੀ ਜਿਨ੍ਹਾਂ ਨੇ ਕੇਸਾਂ ਦੀ ਵੰਡ ਨੂੰ ਲੈ ਕੇ ਚੀਫ ਜਸਟਿਸ ਹੋਰਾਂ ਦੇ ਉੱਤੇ ਉਂਗਲ ਉਠਾਈ ਸੀਗੀ। ਇਹ ਚਾਰੇ ਜੱਜ ਜਿਹੜੇ ਜੀ ਜੇ ਚਿਨਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ MB ਲੋਕੁਰ ਤੇ ਕੇ ਜੋਸਫ ਨੇ ਫਿਊਚਰ ਦੇ ਵਿੱਚ ਚੀਫ ਜਸਟਿਸ ਬਣਨ ਦੀ ਰਾਹ ਦੇ ਵਿੱਚ ਖੜੇ ਜਸਟਿਸ SA ਬੋਬਡੇ, NV ਰਮਨ, ਉਦੈ ਯੂ ਲਲਿਤ ਤੇ DY ਚੰਦਰਚੂੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਤਜਵੀਜ਼ ਜਿਹੜੀ ਉਹ ਦਿੱਤੀ ਹੈ।
ਜੇ ਫਿਊਚਰ ਦੀ ਲਾਈਨ ਦੇ ਵਿੱਚ ਕੋਈ ਡਿੱਕਾ ਨਾ ਆਇਆ ਤਾਂ ਮਿਸ਼ਰਾ ਦੀ ਜਗ੍ਹਾ ਦੇ ਉੱਤੇ ਜਸਟਿਸ ਜਿਹੜੇ ਰੰਜਨ ਗੋਗੋਈ ਨੇ ਉਹ ਇਸ ਸਾਲ 3 ਅਕਤੂਬਰ ਨੂੰ ਭਾਰਤ ਦੇ ਚੀਫ ਜਸਟਿਸ ਜਿਹੜਾ ਦੀ ਉਹ ਹੋਣਗੇ। ਚੀਫ ਜਸਟਿਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਚਾਰੇ ਜੱਜ ਚਾਹੁੰਦੇ ਆ ਕਿ ਸੁਪਰੀਮ ਕੋਰਟ ਰਜਿਸਟਰੀ ਵੱਲੋਂ ਕੇਸ ਵੰਡ ਦੇ ਮਾਮਲੇ ਦੇ ਵਿੱਚ ਪਾਰਦਰਸ਼ੀ ਤਰੀਕਾ ਅਪਣਾਉਣ ਦੀ ਸਲਾਹ ਦੇਣ ਲਈ ਭਵਿੱਖ ਦੇ ਚੀਫ ਜਸਟਿਸਾਂ ਦਾ ਪੈਨਲ ਜਿਹੜਾ ਦੀ ਉਹ ਬਣਾਇਆ ਜਾਵੇ। ਇਹ ਜੱਜ ਜਿਹੜੇ ਆ ਜੀ ਇਹ ਵੀ ਚਾਹੁੰਦੇ ਆ ਕਿ ਪੈਨਲ ਦੇ ਗਠਨ ਦਾ ਐਲਾਨ ਚੀਫ ਜਸਟਿਸ ਮੀਡੀਆ ਦੇ ਸਾਹਮਣੇ ਜਿਹੜਾ ਦੀ ਉਹ ਕਰਨ। ਇਹ ਵੀ ਇੱਕ ਨਵੇਕਲੀ ਗੱਲ ਹੋਊਗੀ ਔਰ ਇਹਦੇ ਨਾਲ ਪੈਨਲ ਵੱਲੋਂ ਮੰਨੇ ਗਏ ਜਿਹੜੇ ਵੀ ਸੁਝਾਅ ਨੇ ਉਹਦੀ ਜਾਣਕਾਰੀ ਸੁਪਰੀਮ ਕੋਰਟ ਦੀ ਵੈਬਸਾਈਟ ਦੇ ਉੱਤੇ ਨਸ਼ਰ ਜਿਹੜੀ ਆ ਉਹ ਕੀਤੀ ਜਾਵੇ। ਇਹਦੇ ਉੱਤੇ ਇਸ ਤਜਵੀਜ਼ ਦੇ ਬਾਰੇ ਅਜੇ ਤੱਕ ਚੀਫ ਜਸਟਿਸ ਨੇ ਅਧਿਕਾਰਤ ਤੌਰ ਦੇ ਉੱਤੇ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ, ਪਰ ਜਿਵੇਂ ਇਹਨਾਂ ਚਾਰ ਜਿਹੜੇ ਜੱਜ ਨੇ ਜੀ ਉਹਨਾਂ ਨੇ ਜਿਹੜੇ ਹੋਰ ਜੱਜ ਨੇ ਉਹਨਾਂ ਦੇ ਨਾਲ ਸਲਾਹ ਕਰਕੇ ਇਹ ਪੈਨਲ ਦੀ ਜਿਹੜੀ ਆ ਜੀ ਉਹ ਵਕਾਲਤ ਕੀਤੀ ਆ। ਜੇ ਇਹ ਪੈਨਲ ਬਣਦਾ ਤਾਂ ਜਿਹੜੇ ਇਹਨਾਂ ਜੱਜਾਂ ਦੇ ਵਿੱਚੋਂ ਸਵਾਲ ਉਠਾਏ ਗਏ ਸੀਗੇ ਕਾਫੀ ਹੱਦ ਤੱਕ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਮਿਲ ਸਕਦਾ। ਨਹੀਂ ਤਾਂ ਜਿੰਨੀ ਦੇਰ ਤੱਕ ਇਹ ਸਵਾਲ ਜਿਹੜੇ ਆ ਜੀ ਉਹ ਖੜੇ ਆ ਉਨੀ ਦੇਰ ਤੱਕ ਇਸ ਮਸਲੇ ਨੂੰ ਹੱਲ ਨਹੀਂ ਜਿਹੜਾ ਜੀ ਉਹ ਸਮਝਿਆ ਜਾ ਸਕਦਾ। ਬੇਸ਼ੱਕ ਖਬਰਾਂ ਦੇ ਰੂਪ ਦੇ ਵਿੱਚ ਜਿੰਨਾ ਮਰਜ਼ੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਮਸਲਾ ਹੱਲ ਕਰ ਲਿਆ ਗਿਆ। ਬਿਲਕੁਲ ਜੀ, ਉਹ ਤਾਂ ਪਤਾ ਹੀ ਸੀਗਾ, ਨਹੀਂ ਤਾਂ ਜੱਜਾਂ ਨੇ ਬਾਹਰ ਕਿੱਥੇ ਆਉਣਾ ਸੀਗਾ। ਤੇ ਅੱਗੇ ਆਪਾਂ ਰਾਜਸਥਾਨ ਦੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਜੋ ਗੈਂਗਸਟਰ, ਉਸ ਦੀ ਜਿਹੜੀ ਮੈਜਿਸਟ੍ਰੇਟੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਉਹਨਾਂ ਦੇ ਪਰਿਵਾਰ ਵੀ ਪੁਲਿਸ ਨੂੰ ਮਿਲਣਗੇ। ਬਿਲਕੁਲ ਜੀ, ਐਕਚੁਅਲੀ ਚਰਚਾ ਦਾ ਵਿਸ਼ਾ ਤਾਂ ਜਿਹੜਾ ਜੀ ਇਹ ਬਣਿਆ ਹੀ ਹੋਇਆ ਚੱਲੀ ਜਾ ਰਿਹਾ ਜੀ। ਔਰ ਵਿੱਕੀ ਗੌਂਡਰ, ਪ੍ਰੇਮਾ ਲੌਰੀਆ ਤੇ ਉਹਦੇ ਨਾਲ ਮਾਰਿਆ ਗਿਆ ਤੀਸਰਾ ਜਿਹੜਾ ਵਿਅਕਤੀ ਸਵਿੰਦਰ ਸਿੰਘ ਜਿਹਦੀ ਪੁਲਿਸ ਜਿਹੜੀ ਹਸਪੀਟਲ 'ਚ ਜਾ ਕੇ ਮੌਤ ਹੋਈ ਸੀਗੀ। ਇਸ ਮਾਮਲੇ ਦੇ ਵਿੱਚ ਜਿਹੜੀ ਰਾਜਸਥਾਨ ਦੀ ਪੁਲਿਸ ਹੈ ਜੀ ਉਹਦੇ ਰਿਕੁਐਸਟ ਦੇ ਉੱਤੇ ਮੈਜਿਸਟ੍ਰੇਟੀ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ। ਗੌਂਡਲ ਤੇ ਲਾਹੌਰੀਆ ਰਾਜਸਥਾਨ ਦੇ ਪੱਕੀ ਪਿੰਡ ਦੇ ਵਿੱਚ ਜਿੱਥੇ ਮਾਰੇ ਗਏ ਸੀ ਉੱਥੇ ਪਹੁੰਚ ਕੇ ਇਹਨਾਂ ਨੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਵਸਨੀਕ ਨੇ ਨੇੜੇ ਤੇੜੇ ਵਾਲੇ ਉਹਨਾਂ ਦੇ ਬਿਆਨ ਲਿਖੇ ਨੇ। ਔਰ ਇਹ ਬਿਆਨ ਲਿਖਣ ਤੋਂ ਇਲਾਵਾ ਜਿਹੜੇ ਇਹਨਾਂ ਕੋਲੋਂ ਹਥਿਆਰ ਬਰਾਮਦ ਹੋਏ ਸੀਗੇ ਉਹ ਵੀ ਉਹਨਾਂ ਨੂੰ ਵੀ ਫੋਰੈਂਸਿਕ ਜਾਂਚ ਦੇ ਵਾਸਤੇ ਭੇਜਿਆ ਗਿਆ। ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਹਥਿਆਰ ਵਰਤੇ ਗਏ ਸੀ ਉਹ ਵੀ ਜਿਹੜੇ ਆ ਜੀ ਇਸ ਮੈਜਿਸਟ੍ਰੇਟ ਦੀ ਜਿਹੜੀ ਜਾਂਚ ਹੈ ਉਹਦੇ ਵਾਸਤੇ ਮੰਗਵਾਏ ਗਏ ਆ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਕਿਉਂਕਿ ਅੱਜ ਜਿਹੜੇ ਇਹਦੀ ਜਾਂਚ ਕਰ ਰਹੇ ਮੈਜਿਸਟ੍ਰੇਟ ਨੇ ਜੀ ਉਹਨਾਂ ਨੇ ਸੱਦਿਆ ਹੈ ਜਿਹੜੇ ਵਿੱਕੀ ਗੌਂਡਰ ਦੇ ਪਰਿਵਾਰ ਨੂੰ ਤੇ ਪ੍ਰੇਮਾ ਲੌਰੀਆ ਦੇ ਪਰਿਵਾਰ ਨੂੰ ਤੇ ਸੁਵਿੰਦਰ ਸਿੰਘ ਦੇ ਜਿਹੜਾ ਪਰਿਵਾਰ ਨੂੰ, ਤਾਂ ਕਿ ਉਹਨਾਂ ਦੇ ਬਿਆਨ ਜਿਹੜੇ ਆ ਉਹ ਲਿਖੇ ਜਾਣ। ਵਿੱਕੀ ਗੌਂਡਰ ਦੇ ਪ੍ਰੇਮਾ ਲੌਰੀਆ ਦਾ ਪਰਿਵਾਰ ਤਾਂ ਬੋਲਿਆ ਨਹੀਂ ਇਸ ਮਾਮਲੇ ਦੇ ਉੱਤੇ। ਵਿੱਕੀ ਗੌਂਡਰ ਦੇ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੇ ਮਾਮੇ ਨੇ ਜਿਹੜਾ ਜੀ ਇਹ ਸਵਾਲ ਜ਼ਰੂਰ ਉਠਾਏ ਸੀ। ਹਾਂ, ਉਹਦੇ ਸਵਾਲ ਜਿਹੜੇ ਆ ਉਹ ਠੰਡੇ ਇਸ ਕਰਕੇ ਥੋੜੇ ਪੈ ਗਏ ਕਿ ਉਹਨੇ ਜਿਵੇਂ ਕਾਹਲੀ ਦੇ ਵਿੱਚ ਸੀਗਾ ਕਿ ਇੰਸਪੈਕਟਰ ਜਿਹੜਾ ਸੀਗਾ ਜੀ ਬਰਾੜ ਤੇ ਵਿੱਕੀ ਗੌਂਡਰ ਇਹ ਦੋਵੇਂ ਕਲਾਸ ਫੈਲੋ ਸੀ, ਇੱਕੋ ਸਕੂਲ 'ਚ ਪੜ੍ਹਦੇ ਸੀ, ਜਦੋਂ ਕਿ ਇਹ ਗੱਲ ਗਲਤ ਸਾਬਤ ਹੋਈ ਕਿਉਂਕਿ ਜਿਹੜਾ ਇੰਸਪੈਕਟਰ ਸੀ ਉਹਨੇ ਇਹ ਗੱਲ ਕਹੀ ਕਿ ਵਿੱਕੀ ਗੌਂਡਰ ਉਸ ਤੋਂ 11 ਸਾਲ ਛੋਟਾ ਸੀ, ਉਹ ਕਲਾਸ ਫੈਲੋ ਕਿਵੇਂ ਹੋ ਸਕਦੇ। ਦੂਜੀ ਗੱਲ, ਉਹ ਜਲੰਧਰ ਕਦੀ ਪੜ੍ਹਿਆ ਨਹੀਂ, ਉਹ ਇੱਥੇ ਪਟਿਆਲੇ ਦੇ ਵਿੱਚ ਹੀ ਜਿਹੜਾ ਜੀ ਉਹ ਪੜ੍ਹਿਆ, ਜਿਹਦੇ ਕਰਕੇ ਥੋੜਾ ਜਿਹਾ ਇਹ ਜਿਹੜਾ ਜੀ ਇਹਦੀ ਗੱਲ ਦਾ ਦਮ ਜਿਹੜਾ ਉਹ ਘਟ ਗਿਆ ਸੀ। ਹਾਲਾਂਕਿ ਉਹਦੇ ਮਾਮੇ ਨੇ ਦੋਸ਼ ਜਿਹੜੇ ਜੀ ਉਹ ਲਾਉਣੇ ਨਿਰੰਤਰ ਜਾਰੀ ਰੱਖੇ। ਹੁਣ ਇਸ ਜਾਂਚ ਦੇ ਵਿੱਚ ਉਹ ਇਹਦੇ ਸੰਬੰਧੀ ਕੀ ਸਬੂਤ ਜਿਹੜਾ ਜੀ ਉਹ ਪੇਸ਼ ਕਰਦਾ। ਜਿਵੇਂ ਉਹਨੇ ਕਿਹਾ ਸੀਗਾ ਕਿ ਉਹਦੀ ਗੱਲਬਾਤ ਲਗਾਤਾਰ ਵਿੱਕੀ ਗੌਂਡਰ ਦੇ ਨਾਲ ਹੁੰਦੀ ਸੀ। ਜੇ ਉਹ ਗੱਲਬਾਤ ਜਿਹੜੀ ਹੈ ਜੀ ਉਹ ਹੁੰਦੀ ਸੀਗੀ WhatsApp ਦੀ ਕਾਲ ਦੇ ਉੱਤੇ, ਫਿਰ ਤਾਂ ਉਹਦਾ ਰਿਕਾਰਡ ਕੋਈ ਦਿੱਤਾ ਨਹੀਂ ਜਿਹੜਾ ਜੀ ਉਹ ਜਾ ਸਕਣਾ। ਇਹ ਕਿਵੇਂ ਜਿਹੜਾ ਜੀ ਉਹ ਸਾਬਤ ਕਰੂਗਾ ਕਿ ਇੰਸਪੈਕਟਰ ਦੇ ਨਾਲ ਉਹਦੀ ਜਿਹੜੀ ਉਹ ਗੱਲਬਾਤ ਹੁੰਦੀ ਸੀ ਜਾਂ ਉਹਨੇ ਉਹਨੂੰ ਸੱਦਿਆ ਸੀਗਾ, ਜਿਵੇਂ ਇਹ ਕਿਹਾ ਗਿਆ ਸੀਗਾ ਕਿ ਉਹਨੂੰ ਸੱਦ ਕੇ ਜਿਹੜਾ ਜੀ ਉਹ ਮਾਰਿਆ ਗਿਆ। ਇਹ ਬੜੀ ਅਹਿਮ ਜਿਹੜੀ ਹੈ ਜੀ ਉਹ ਗੱਲ ਰਹੂਗੀ। ਔਰ ਜਿਹੜੇ ਪੁਲਿਸ ਦੇ ਆਫੀਸਰ ਨੇ ਜਿਨ੍ਹਾਂ ਨੇ ਇਹਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਵੀ ਸਮਨਿੰਗ ਕਰਕੇ ਇੱਥੇ ਜਿਹੜਾ ਜੀ ਸੱਦਿਆ ਜਾਊਗਾ ਔਰ ਮੈਜਿਸਟ੍ਰੇਟ ਜਿਹੜੇ ਜਾਂਚ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਵੀ ਆਪਣਾ ਪੱਖ ਦੱਸਣ ਦੇ ਵਾਸਤੇ ਆਪਣੇ ਬਿਆਨ ਰਿਕਾਰਡ ਕਰਾਉਣੇ ਪੈਣਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਵੱਡੇ ਬਾਦਲ ਦੀ। ਉਹ ਹੁਣ ਪਾਸੇ ਜਿਹਾ ਹੀ ਹੋ ਗਏ ਆ, ਕਦੀ ਬਹੁਤਾ ਉਹ ਐਕਟਿਵਲੀ ਨਹੀਂ ਆਉਂਦੇ ਪੋਲਿਟਿਕਸ ਦੇ ਵਿੱਚ। ਉਹਨਾਂ ਦੇ ਲੰਬੇ ਹੋਣ ਦੇ ਨਾਲ ਬਜ਼ੁਰਗ ਲੀਡਰਸ਼ਿਪ ਖੁੰਝੇ ਲੱਗੀ। ਬਿਲਕੁਲ ਜੀ, ਐਕਚੁਅਲੀ ਜਨਰੇਸ਼ਨ ਗੈਪ ਜਿਹੜਾ ਜੀ ਉਹ ਦਿਸ ਰਿਹਾ ਔਰ ਸੱਤਾ ਪਾਵਰ ਜਿਹੜਾ ਜੀ ਉਹਨੂੰ ਟ੍ਰਾਂਸਫਰ ਹੋਣ ਵਾਲੀ ਜਿਹੜੀ ਗੱਲ ਉਹ ਕਹੀ ਜਾ ਸਕਦੀ ਆ। ਜਿਹੜੇ ਪੁਰਾਣੇ ਲੀਡਰ ਨੇ ਜੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜਲੇ, ਬੇਸ਼ੱਕ ਉਹਨਾਂ ਨੂੰ ਬਾਦਲ ਸਾਹਿਬ ਨੇ ਕੁਝ ਦਿੱਤਾ ਜਾਂ ਨਾ, ਮਿੱਠੀਆਂ ਗੋਲੀਆਂ ਹੀ ਦਿੱਤੀਆਂ ਹੋਣ, ਪਰ ਉਹ ਨਾਲ ਰੱਖਦੇ ਸੀਗੇ। ਹੁਣ ਉਹ ਗੱਲ ਜਿਹੜੀ ਹੈ ਜੀ ਉਹ ਬਣ ਨਹੀਂ ਰਹੀ। ਜਿਹੜੀ ਇਹ ਪੁਰਾਣੀ ਲੀਡਰਸ਼ਿਪ ਹੈ ਉਹ ਇਹ ਸਮਝਦੀ ਆ
ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਾਈਡ ਲਾਈਨ ਹੋਣ ਕਰਕੇ ਇਹ ਜਿਹੜੀ ਲੀਡਰਸ਼ਿਪ ਹੈ ਇਹ ਆਟੋਮੈਟਿਕਲੀ ਸਾਈਡ ਲਾਈਨ ਹੋ ਗਈ, ਇਹ ਖੂੰਜੇ ਲਾਈਨ ਜਿਹੜੀ ਜੀ ਉਹ ਲੱਗ ਗਈ। ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸੀਗੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਕੁਝ ਮਸਲਿਆਂ ਦੇ ਉੱਤੇ ਚਰਚਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਦਲ ਸਾਹਿਬ ਨੇ ਇਹ ਕਹਿ ਦਿੱਤਾ ਜੀ ਕਿ ਜਥੇਦਾਰ ਸਾਹਿਬ ਜਿਹੜੀ ਵੀ ਗੱਲ ਕਰਨੀ ਹੈ ਹੁਣ ਤੁਸੀਂ ਸੁਖਬੀਰ ਨਾਲ ਹੀ ਕਰੋ, ਮੈਂ ਇਸ ਮਾਮਲੇ 'ਚ ਦਖਲ ਨਹੀਂ ਦੇਣਾ। ਇਹਦੇ ਕਰਕੇ ਇਹ ਜਿਹੜੇ ਆ ਜੀ ਆਗੂ ਜਿਹੜੇ ਲੀਡਰ ਨੇ ਜੀ ਉਹਨਾਂ ਦੇ ਚਿਹਰੇ ਇਹਨਾਂ ਦਿਨਾਂ ਦੇ ਵਿੱਚ ਮੁਰਝਾਏ ਹੋਏ ਆ ਜੀ। ਔਰ ਇਹਦੇ ਵਿੱਚ ਖਾਸ ਕਰਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਚਰਨਜੀਤ ਸਿੰਘ ਓਠਵਾਲ, ਨਿਰਮਲ ਸਿੰਘ ਕਾਹਲੋਂ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜੋ ਇਹਨਾਂ ਦੀ ਚੜ੍ਹਤ ਕਿਸੇ ਟਾਈਮ ਹੁੰਦੀ ਸੀਗੀ ਹੁਣ ਉਹ ਚੜ੍ਹਤ ਇਹਨਾਂ ਦੀ ਹੈ ਨੀ ਗੀ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਜਿਹੜਾ ਜੀ ਉਹ ਸਾਰੇ ਦਾ ਸਾਰਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਜਿਹੜਾ ਜੀ ਉਹ ਘੁੰਮਦਾ ਤੇ ਹੁਣ ਇਹਨਾਂ ਦੀ ਜਗ੍ਹਾ ਦੇ ਉੱਤੇ ਬੰਟੀ, ਰੋਜ਼ੀ, ਡਿੰਪੀ, ਨੋਨੀ, ਲੱਖੀ ਇਹ ਜਿਹੜੀ ਲੀਡਰਸ਼ਿਪ ਹੈ ਜੀ ਉਹ ਮੂਹਰਲੀ ਕਤਾਰ ਦੇ ਵਿੱਚ ਆ ਗਈ। ਜਿਹੜੀ ਇਹ ਬੁੱਢੀ ਲੀਡਰਸ਼ਿਪ ਹੈ ਜੀ, ਪੁਰਾਣੀ ਲੀਡਰਸ਼ਿਪ ਹੈ, ਉਹ ਮਹਿਸੂਸ ਕਰਦੀ ਹੈ ਕਿ ਸ਼ਾਇਦ ਉਹਨਾਂ ਦੇ ਸਾਈਡ ਲਾਈਨ ਹੋਣ ਦਾ ਇਹ ਸਮਾਂ ਆ ਗਿਆ। ਉਹ ਇਹ ਕਹਿੰਦੇ ਆ ਕਿ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਰਹੀ। ਜਿਹੜੀ ਕੋਰ ਕਮੇਟੀ ਮੀਟਿੰਗ ਹੁੰਦੀ ਹੈ ਕਿਤੇ ਉਹਦੇ ਵਿੱਚ ਮਹਿਜ਼ ਖਾਨਾ ਪੂਰਤੀ ਦੇ ਵਾਸਤੇ ਇਹਨਾਂ ਨੂੰ ਸੱਦਿਆ ਜਾਂਦਾ ਹੈ, ਨਾ ਉਹਨਾਂ ਦੀ ਕੋਈ ਸਲਾਹ ਪੁੱਛੀ ਜਾਂਦੀ ਹੈ, ਨਾ ਉਹਨਾਂ ਦੀ ਕੋਈ ਸਲਾਹ ਜਿਹੜੀ ਹੈ ਜੀ ਉਹ ਮੰਨੀ ਜਾਂਦੀ ਹੈ। ਇਹ ਲੀਡਰਸ਼ਿਪ ਦਾ ਇਹ ਵੀ ਗੱਲ ਕਿ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਤੇ ਗੁਰਦਾਸਪੁਰ ਦੀ ਜਿਹੜੀ ਜ਼ਿਮਨੀ ਚੋਣ ਹੋਈ ਸੀ ਉਹਦੇ ਵਿੱਚ ਹਾਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸੁਭਾਅ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਆਈ, ਜਿਹਦੇ ਕਰਕੇ ਇਹ ਲੀਡਰਸ਼ਿਪ ਇਹ ਸਮਝਦੀ ਹੈ ਕਿ ਹੁਣ ਇੱਥੇ ਸਾਨੂੰ ਕੋਈ ਸੁਝਾਅ ਜਿਹੜਾ ਜੀ ਉਹ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਦੀ ਸੁਣਵਾਈ ਕੋਈ ਨਹੀਂ ਰਹੀ। ਬਿਲਕੁਲ ਜੀ, ਇਹ ਤਾਂ ਦੇਖਣ ਨੂੰ ਮਿਲ ਹੀ ਰਿਹਾ ਹੈ ਕੀ ਕੁਝ ਹੋ ਰਿਹਾ। ਤੇ ਅੱਗੇ ਆਪਾਂ ਹੈਨਰੀ ਦੀ ਗੱਲ ਕਰੀਏ। ਹੈਨਰੀ ਪਿਓ ਪੁੱਤ ਨੇ ਦੋਸ਼ ਨਕਾਰੇ ਕਿ ਉਹਨਾਂ ਦਾ ਕੋਈ ਸੰਬੰਧ ਨਹੀਂ ਸੀਗੇ ਵਿੱਕੀ ਗੌਂਡਰ ਨਾਲ। ਬਿਲਕੁਲ ਜੀ, ਐਕਚੁਅਲੀ ਪਿਛਲੇ ਦਿਨਾਂ ਤੋਂ ਜਿਹੜੇ ਅਕਾਲੀ ਆਗੂ ਨੇ ਉਹਨਾਂ ਨੇ ਇਹ ਦੋਸ਼ ਜਿਹੜਾ ਉਹ ਲਾਏ ਸੀਗੇ ਔਰ ਇਹ ਗੱਲ ਕਹੀ ਸੀਗੀ ਕਿ ਅਵਤਾਰ ਹੈਨਰੀ ਤੇ ਉਹਨਾਂ ਦਾ ਮੁੰਡਾ ਜਿਹੜਾ ਹੈਰੀ ਜੂਨੀਅਰ ਉਹਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ, ਕਿਉਂਕਿ ਜਿਹੜਾ ਵਿੱਕੀ ਗੌਂਡਰ ਦਾ ਪਰਿਵਾਰ ਹੈ ਜਾਂ ਸੁੱਖਾ ਕਾਹਲਵਾਂ ਦਾ ਪਰਿਵਾਰ ਹੈ ਜੀ ਉਹਨਾਂ ਨੇ ਇਹ ਦੋਸ਼ ਲਾਏ ਸੀਗੇ ਕਿ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਜਾਂ ਇਹਨਾਂ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਇਸ ਪਾਸੇ ਧੱਕਣ ਦੇ ਵਾਸਤੇ ਇਹ ਆਗੂ ਜਿਹੜੇ ਉਹ ਜ਼ਿੰਮੇਵਾਰ ਨੇ। ਇਹ ਆਪਣੇ ਇਹਨਾਂ ਨੂੰ ਜਿਹੜਾ ਜੀ ਆਪਣੇ ਮਕਸਦ ਦੇ ਵਾਸਤੇ ਵਰਤਦੇ ਰਹੇ ਨੇ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਕਾਂਗਰਸੀ ਆਗੂ ਨੇ ਅਵਤਾਰ ਹੈਨਰੀ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਜਿਹੜੇ ਅਕਾਲੀ ਆਗੂ ਵਿੱਕੀ ਗੌਂਡਰ ਦੇ ਨਾਲ ਉਹਦੇ ਸੰਬੰਧ ਹੋਣ ਦੇ ਦੋਸ਼ ਲਾ ਰਹੇ ਆ ਉਹ ਸਬੂਤ ਲੈ ਕੇ ਆਉਣ। ਔਰ ਉਹਨਾਂ ਨੇ ਇਹ ਕਿਹਾ ਕਿ ਸਬੂਤਾਂ ਦੇ ਨਾਲ ਉਹ ਦੱਸਣ ਤੇ ਫਿਰ ਉਹਦਾ ਜਿਹੜਾ ਜੀ ਉਹ ਜਵਾਬ ਦੇਣਗੇ। ਅਵਤਾਰ ਹੈਨਰੀ ਤੇ ਬਾਵਾ ਹੈਨਰੀ ਜਿਹੜੇ ਇਹਨਾਂ ਦੋਨਾਂ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਜੀ ਉਹ ਨਕਾਰਿਆ। ਅਵਤਾਰ ਹੈਨਰੀ ਦੇ ਪੁੱਤ ਜਿਹੜਾ ਬਾਵਾ ਹੈਨਰੀ ਨੇ ਅਕਾਲੀ ਦਲ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ ਨੇ ਉਹਨੂੰ ਨਕਾਰਿਆ ਔਰ ਇਹ ਵੀ ਕਿਹਾ ਕਿ ਕੋਈ ਵੀ ਪਰਿਵਾਰਕ ਮੈਂਬਰ ਕਿਸੇ ਗੈਂਗਸਟਰ ਨੂੰ ਨਹੀਂ ਜਾਣਦਾ। ਇਹਨਾਂ ਨੇ ਸਵਾਲ ਉਲਟਾ ਇਹ ਉਠਾਇਆ ਕਿ ਅਕਾਲੀ ਦਲ ਜਿਹੜਾ ਜੀ ਇਹਦੇ ਉੱਤੇ ਸਿਆਸਤ ਕਰ ਰਿਹਾ। ਉਹਨਾਂ ਨੇ ਕਿਹਾ ਕਿ 10 ਸਾਲ ਸੱਤਾ ਤਾਂ ਅਕਾਲੀ ਦਲ ਦੇ ਕੋਲੇ ਰਹੀ ਹੈ, ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਰਿਹਾ ਕਿ ਇਹਨਾਂ 10 ਸਾਲਾਂ ਦੇ ਦੌਰਾਨ ਹੀ ਇਹ ਜਿਹੜੇ ਗੈਂਗਸਟਰ ਸੀਗੇ ਇਹ ਉੱਭਰੇ ਤੇ ਇੱਥੋਂ ਤੱਕ ਜਿਹੜਾ ਉਹ ਚਲੇ ਗਏ। ਉਹਨਾਂ ਨੇ ਕਿਹਾ ਕਿ ਜੇ ਇਹਨਾਂ ਗੈਂਗਸਟਰਾਂ ਨੂੰ ਕੋਈ ਪਨਾਹ ਦੇ ਰਿਹਾ ਸੀਗਾ ਤੇ ਇਹਨਾਂ 10 ਸਾਲਾਂ ਦੇ ਦੌਰਾਨ ਇਹਨਾਂ ਨੇ ਉਹਦੀ ਸਾਰ ਕਿਉਂ ਨਾ ਲਈ। ਉਹਦਾ ਜਿਹੜਾ ਰਵੀ ਦਿਓਲ ਜਿਹਨੇ ਆਤਮ ਸਮਰਪਣ ਕੀਤਾ ਸੀਗਾ ਉਹਨੂੰ ਜਿਹੜੇ ਸ਼ਹਿ ਦੇਣ ਵਾਲੇ ਆ ਉਹਨਾਂ ਦੀ ਜਾਂਚ ਵੀ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਪਿੱਛੇ ਵੀ ਇੱਕ ਸਿਆਸੀ ਆਗੂ ਦਾ ਨਾਮ ਜਿਹੜਾ ਜੀ ਉਹ ਚਰਚਾ ਦੇ ਵਿੱਚ ਆ ਜਿਹੜਾ ਕਿ ਇਹਨੂੰ ਫਾਈਨੈਂਸ ਕਰਦਾ ਰਿਹਾ ਔਰ ਇਹਨੂੰ ਲੁਕਾਉਣ ਦੇ ਵਾਸਤੇ ਮਦਦ ਕਰਦਾ ਰਿਹਾ, ਕਿਉਂਕਿ ਕਈ ਸਾਲਾਂ ਤੋਂ ਇਹ ਪੀਓ ਸੀਗਾ ਤੇ ਪੁਲਿਸ ਤੇ ਕਾਬੂ ਜਿਹੜਾ ਜੀ ਉਹ ਨਹੀਂ ਸੀ ਆ ਰਿਹਾ। ਇਹ ਗੱਲ ਤਾਂ ਤਕਰੀਬਨ ਜਿਹੜੀ ਹੈ ਜੀ ਉਹ ਜੱਗ ਜ਼ਾਹਰ ਹੈ ਕਿ ਕੋਈ ਵੀ ਗੈਂਗਸਟਰ ਹੈ ਉਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਬੰਦਾ ਜਿਹੜਾ ਜੀ ਉਹ ਜ਼ਰੂਰ ਹੈਗਾ ਜਿਹੜਾ ਉਹਨੂੰ ਆਪਣੇ ਕੰਮ ਦੇ ਵਾਸਤੇ ਵਰਤਦਾ ਹੈ। ਜਦੋਂ ਉਹਦਾ ਕੰਮ ਹੋ ਜਾਂਦਾ ਤੇ ਉਦੋਂ ਜਿਹੜਾ ਜੀ ਉਹਨੂੰ ਮੱਖਣ ਤੋਂ ਵਾਲ ਵਾਂਗੂ ਕੱਢ ਕੇ ਬਾਹਰ ਸੁੱਟ ਦਿੰਦਾ। ਇਹ ਜਿਹੜੇ ਇਸ ਪਾਸੇ ਵੱਲ ਨੂੰ ਤੁਰਦੇ ਮੁੰਡੇ ਜਿਹੜੇ ਅਸਾਲਟਾਂ ਚੁੱਕੀ ਫਿਰਦੇ ਨੇ ਉਹਨਾਂ ਨੇ ਨਾ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਇਹਦੀ ਗੱਲ ਸਮਝੀ ਹੈ ਤੇ ਨਾ ਸ਼ਾਇਦ ਅੱਜ ਵੀ ਜਿਹੜਾ ਦੀ ਉਹ ਸਮਝਣ ਦੇ ਵਾਸਤੇ ਤਿਆਰ ਨੇ ਕਿ ਸਿਆਸੀ ਆਗੂ ਜਿਹੜੇ ਆ ਉਹਨਾਂ ਦਾ ਭਵਿੱਖ ਤਬਾਹ ਕਰਕੇ ਰੱਖ ਦਿੰਦੇ ਆ ਜਿਹੜੇ ਗੈਂਗਸਟਰ ਬਣਦੇ ਆ ਇਹਨਾਂ ਸਿਆਸੀ ਆਗੂਆਂ ਦੇ ਕਹੇ ਦੇ ਜੀ। ਉਹਨਾਂ ਨੂੰ ਵੈਸੇ ਹੀ ਮਾਰ ਮਕਾਉਂਦੇ ਆ ਜੀ, ਇਹ ਪਹਿਲੀਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੀ ਰਿਹਾ। ਤੇ ਅੱਗੇ ਆਪਾਂ ਬਠਿੰਡਾ ਅੰਮ੍ਰਿਤਸਰ ਰੋਡ ਤੇ ਗੱਲ ਕਰਦੇ ਹਾਂ ਕਿ ਲੋਕਾਂ ਦੀਆਂ ਜੇਬਾਂ ਤੇ ਡਾਕਾ ਪੈਣ ਵਾਲਾ। ਬਿਲਕੁਲ ਜੀ, ਐਕਚੁਅਲੀ ਬਠਿੰਡਾ ਅੰਮ੍ਰਿਤਸਰ ਬਣੀ ਜਿਹੜੀ ਸੜਕ ਹੈ ਡਬਲ, ਇਹ
ਹੁਣ ਲੋਕਾਂ ਦੀਆਂ ਜੇਬਾਂ ਜਿਹੜੀਆਂ ਉਹ ਢਿੱਲੀਆਂ ਕਰੂਗੀ। ਕਿਸੇ ਟਾਈਮ ਵੀ ਇਹਦੇ ਉੱਤੇ ਟੋਲ ਟੈਕਸ ਜਿਹੜਾ ਜੀ ਉਹ ਸ਼ੁਰੂ ਹੋ ਸਕਦਾ ਹੈ। ਮਲਵਈਆਂ ਨੂੰ ਹੁਣ ਗੁਰੂ ਕੀ ਨਗਰੀ ਜਾਣਾ ਪਿਆ ਜਿਹੜਾ ਜੀ ਉਹ ਮੁਫਤ ਨਹੀਂ ਜਾ ਸਕਣਗੇ। ਪੈਟਰੋਲ ਡੀਜ਼ਲ ਤੋਂ ਇਲਾਵਾ ਕੋਈ ਜਿਹੜੀ ਗੱਡੀ ਹੈ ਛੋਟੀ ਉਹਦਾ 350 ਰੁਪਈਆ ਆਉਣ ਜਾਣ ਦਾ ਉਹਨਾਂ ਨੂੰ ਦੇਣਾ ਪਊਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਅਨੁਸਾਰ ਇਸ ਸੜਕ ਦੇ ਉੱਤੇ ਬਠਿੰਡਾ ਤੋਂ ਅੰਮ੍ਰਿਤਸਰ ਇੱਕ ਪਾਸੇ ਦਾ ਟੋਲ 190 ਰੁਪਈਏ ਲੱਗੂਗਾ, ਜਦੋਂ ਕਿ ਦੋਵੇਂ ਪਾਸਿਆਂ ਦਾ ਟੋਲ 380 ਰੁਪਈਏ ਜਿਹੜਾ ਵੀ ਉਹ ਲੱਗੂਗਾ। ਜੇ ਆਉਣ ਜਾਣ ਦਾ ਹੋਊਗਾ ਤੇ ਉਹ ਤੇ 20% ਛੋਟ ਹੋਊਗੀ, 350 ਰੁਪਈਆ ਜਿਹੜਾ ਜੀ ਉਹ ਰਹਿ ਜਾਊਗਾ। ਜਿਹੜੇ ਇਹ ਟੋਲ ਪਲਾਜ਼ੇ ਨੇ ਇਹਨਾਂ ਦੀ ਪਰਖ ਵੀ ਕੀਤੀ ਜਾ ਚੁੱਕੀ ਹੈ। ਕਿਸੇ ਟਾਈਮ ਵੀ ਇਹਦੇ ਉੱਤੇ ਟੋਲ ਜਿਹੜਾ ਜੀ ਉਹ ਸ਼ੁਰੂ ਹੋ ਸਕਦਾ। ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜਾ ਦੀ ਜੀਦਾ ਪਿੰਡ ਹੈ ਇਹਦੇ ਕੋਲੇ ਟੋਲ ਪਲਾਜ਼ਾ ਬਣਾਇਆ ਗਿਆ, ਜਿੱਥੇ ਇੱਕ ਪਾਸੇ ਦਾ ਸੰਭਾਵੀ ਟੋਲ ਜਿਹੜਾ ਜੀ ਉਹ 77 ਰੁਪਈਏ ਹੈ, ਜਦੋਂ ਕਿ ਤਲਵੰਡੀ ਭਾਈ ਜਿਹੜਾ ਟੋਲ ਹੈ ਉਹ 32 ਰੁਪਈਏ ਤੈਅ ਕੀਤਾ ਗਿਆ। ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪਿੰਡ ਪੈਂਦਾ ਸ਼ੇਰੋਂ, ਇੱਥੇ ਜਿਹੜਾ ਜੀ ਤੀਜਾ ਟੋਲ ਪਲਾਜ਼ਾ ਇੱਥੇ ਸਭ ਤੋਂ ਜ਼ਿਆਦਾ 80 ਰੁਪਈਏ ਜਿਹੜਾ ਜੀ ਉਹ ਟੋਲ ਦੇਣਾ ਪਊਗਾ। 175 ਕਿਲੋਮੀਟਰ ਲੰਬੀ ਇਸ ਸੜਕ ਨੂੰ ਜਿਹੜਾ ਚਾਰ ਮਾਰਗੀ ਬਣਾਉਣ ਦੇ ਵਾਸਤੇ ਕਰੀਬ 2000 ਕਰੋੜ ਰੁਪਈਆ ਖਰਚਿਆ ਗਿਆ। ਮਖੂ ਦੇ ਜਿਹੜਾ ਰੇਲਵੇ ਓਵਰਬ੍ਰਿਜ ਆ ਉਹਦੇ ਉੱਤੇ ਥੋੜਾ ਕੰਮ ਲਟਕਿਆ ਹੋਇਆ ਕਿਉਂਕਿ ਇੱਥੇ ਕੋਈ ਰੌਲਾ ਸੀਗਾ ਜ਼ਮੀਨ ਦਾ, ਅਦਰਵਾਈਜ਼ ਬਾਕੀ ਜਿਹੜੀ ਸੜਕ ਆ ਜੀ ਉਹ ਤਿਆਰ ਹੈ। ਬਠਿੰਡਾ ਅੰਮ੍ਰਿਤਸਰ ਦੇ ਵਿਚਕਾਰ ਵਾਲੇ ਤਲਵੰਡੀ ਭਾਈ ਦੇ ਟੋਲ ਪਲਾਜ਼ੇ ਦਾ ਭਾਰ ਬਾਕੀ ਦੋਵਾਂ ਟੋਲ ਪਲਾਜ਼ਿਆਂ ਦੇ ਉੱਤੇ ਪਾਇਆ ਗਿਆ, ਕਿਉਂਕਿ ਇਹ ਜਿਹੜਾ ਟੋਲ ਪਲਾਜ਼ਾ ਸੀਗਾ ਇਹ ਗਲਤੀ ਦੇ ਨਾਲ ਨਗਰ ਕੌਂਸਲ ਦੀ ਹੱਦ ਦੇ ਵਿੱਚ ਬਣਾ ਦਿੱਤਾ ਗਿਆ, ਜਿਹੜਾ ਕਿ ਨਿਯਮਾਂ ਦੇ ਅਨੁਸਾਰ ਨਹੀਂ ਬਣ ਸਕਦਾ ਸੀਗਾ। ਫਰਵਰੀ 16 ਦੇ ਵਿੱਚ ਕੰਮ ਸ਼ੁਰੂ ਹੋਇਆ ਸੀ, 2 ਸਾਲਾਂ ਦੇ ਵਿੱਚ ਇਹ ਮੁਕੰਮਲ ਜਿਹੜਾ ਉਹ ਹੋ ਗਿਆ ਹੋਣਾ ਸੀਗਾ ਜੀ। ਔਰ ਇਹਦੇ ਵਿੱਚ ਜਿਹੜਾ ਜੀ ਕਰੀਬ ਕੋਈ 1750 ਏਕੜ ਜ਼ਮੀਨ ਜਿਹੜੀ ਉਹ ਅਕਵਾਇਰ ਕੀਤੀ ਗਈ ਆ। 7 ਬਾਈਪਾਸ ਇਹਦੇ ਉੱਤੇ ਬਣੇ ਨੇ ਜੀ, ਜਿਹਦੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਵੱਡੇ ਬਾਈਪਾਸ ਨੇ। ਇਹਨਾਂ ਤੋਂ ਇਲਾਵਾ ਜ਼ੀਰਾ, ਤਲਵੰਡੀ ਭਾਈ, ਮੁਦਕੀ, ਕੋਟਕਪੂਰਾ, ਫਰੀਦਕੋਟ ਇਹ ਬਾਈਪਾਸ ਜਿਹੜੇ ਆ ਜੀ ਉਹ ਸ਼ਾਮਲ ਹੈ। ਔਰ ਇਹਦੇ ਨਾਲ ਜਿਹੜੇ ਇੰਨਾ ਤਾਂ ਜ਼ਰੂਰ ਹੈ ਕਿ ਸਫ਼ਰ ਜਿਹੜਾ ਉਹ ਤੇਜ਼ ਹੋ ਜਾਊਗਾ, ਪਰ ਮੁਫਤ ਨਹੀਂ ਰਹੂਗਾ ਔਰ ਇਹ ਜੇਬਾਂ ਜਿਹੜੀਆਂ ਜੀ ਹੌਲੀਆਂ ਕਰੂਗਾ। ਜਿਹੜਾ ਖਾਸ ਤੌਰ ਦੇ ਉੱਤੇ ਵੇਖਣ ਵਾਲੀ ਗੱਲ ਹੈ ਕਿ ਕਿੰਨੇ ਸਮੇਂ ਲਈ ਇਹ ਟੋਲ ਲੱਗਿਆ, ਇਹ ਕੁਝ ਵੀ ਜਿਹੜਾ ਜੀ ਨੈਸ਼ਨਲ ਹਾਈਵੇ ਅਥਾਰਟੀ ਇਸ ਮਾਮਲੇ ਦੇ ਉੱਤੇ ਨਹੀਂ ਦੱਸ ਰਹੀ ਕਿ ਕਿੰਨੇ ਸਾਲਾਂ ਦੇ ਵਾਸਤੇ ਹੋਊਗਾ। ਪਹਿਲਾਂ ਜਦੋਂ ਕੋਈ ਜਿਹੜੀ ਸੜਕ ਦੇ ਉੱਤੇ ਜਾਂ ਕਿਸੇ ਬ੍ਰਿਜ ਦੇ ਉੱਤੇ ਟੋਲ ਲੱਗਦਾ ਸੀ ਤਾਂ ਉੱਥੇ ਲਿਖਿਆ ਜਾਂਦਾ ਹੁੰਦਾ ਸੀਗਾ ਕਿ ਇੰਨੇ ਸਮੇਂ ਦੇ ਵਾਸਤੇ ਇਹ ਟੋਲ ਰਹੂਗਾ, ਪਰ ਇਹ ਖੁੱਲ੍ਹਾ ਹੀ ਹੈ ਜੀ ਕੰਮ, ਕਿੰਨੀ ਦੇਰ ਤੱਕ ਰਹਿੰਦਾ ਕੁਝ ਨਹੀਂ ਪਤਾ। ਬਿਲਕੁਲ ਜੀ, ਅਸੀਂ ਵੀ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਸਿਰ ਸੁੱਟ ਕੇ ਸਾਰਾ ਕੁਝ ਸਹੀ ਜਾਂਦੇ ਨੇ, ਇਸ ਕਰਕੇ ਉਹ ਬੇਵਜ੍ਹਾ ਬਿਨਾਂ ਮਤਲਬ ਦੇ ਅਣਮਿੱਥੇ ਸਮੇਂ ਦੇ ਲਈ ਹੈਗਾ ਆ ਜੀ ਸਾਰਾ ਕੁਝ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ, ਅੱਗੇ ਮੋਦੀ ਦੇ ਸੂਟ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੇ ਹੁਣ ਰਾਹੁਲ ਦੀ ਜੈਕਟ ਦੀ ਚਰਚਾ। ਐਕਚੁਅਲੀ ਜਿਹੜੀਆਂ ਕਿਉਂਕਿ ਇਲੈਕਸ਼ਨਸ ਨੇ ਮੇਘਾਲਿਆ ਦੇ ਵਿੱਚ, ਉੱਥੋਂ ਦੇ ਦੌਰੇ ਤੇ ਗਏ ਰਾਹੁਲ ਗਾਂਧੀ ਹੋਰਾਂ ਨੂੰ ਘੇਰਨ ਦਾ ਯਤਨ ਕੀਤਾ ਜੀ ਮੇਘਾਲਿਆ ਦੀ ਬੀਜੇਪੀ ਜਿਹੜੀ ਹੈ ਜੀ ਉਹਨੇ, ਔਰ ਟਵਿੱਟਰ ਦੇ ਉੱਤੇ ਮਿਹਣੋ ਮਿਹਣੀ ਜਿਹੜੀਆਂ ਜੀ ਇਹ ਪਾਰਟੀਆਂ ਹੋ ਰਹੀਆਂ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਕੀਤੀ ਗਈ ਸੂਟ ਬੂਟ ਦੀ ਟਿੱਪਣੀ ਦਾ ਤੋੜ ਲੱਭਣ ਦਾ ਯਤਨ ਜਿਹੜਾ ਜੀ ਉਹ ਕੀਤਾ। ਭਾਜਪਾ ਦੀ ਮੇਘਾਲਿਆ ਜਿਹੜੀ ਇਕਾਈ ਹੈ ਉਹਨੇ ਇਹ ਕਿਹਾ ਜੀ ਕਿ ਰਾਹੁਲ ਗਾਂਧੀ ਹੋਰੀ ਜਿਹੜੇ ਮੇਘਾਲਿਆ ਦੇ ਵਿੱਚ ਗਏ, ਉਹਨਾਂ ਨੇ ਜਿਹੜੀ ਜੈਕਟ ਪਾਈ ਹੋਈ ਸੀ ਇਹਦੀ ਕੀਮਤ 70,000 ਰੁਪਈਏ ਦੇ ਕਰੀਬ ਹੈ। ਉਹਨਾਂ ਨੇ ਇੱਕ ਤਾਂ ਜਿਹੜਾ ਜੀ ਟਵੀਟ ਕੀਤਾ ਕਿ ਕਾਲੇ ਧਨ ਵਾਲੀ ਸੂਟ ਬੂਟ ਦੀ ਸਰਕਾਰ ਆ ਕੇ ਸਾਡੇ ਉੱਤੇ ਤਾਂ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਲਾਇਆ ਸੀ। ਇਹ ਕਿਹਾ ਗਿਆ ਕਿ ਸਾਡੇ ਦੁੱਖਾਂ ਤੇ ਗੀਤ ਗਾਉਣ ਦੀ ਜਗ੍ਹਾ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਮੇਘਾਲਿਆ ਦੀ ਸਰਕਾਰ ਦਾ ਰਿਪੋਰਟ ਕਾਰਡ ਤੇ ਆਪਣੀ ਜੈਕਟ ਦੀ ਕੀਮਤ ਜਿਹੜੀ ਹੈ ਜੀ ਉਹ ਦੱਸਣੀ ਚਾਹੀਦੀ ਆ। ਉਹਨਾਂ ਨੇ ਟਵਿੱਟਰ ਦੇ ਉੱਤੇ ਇੱਕ ਜੈਕਟ ਜਿਹੜੀ ਆ ਉਹਦੀ ਫੋਟੋ ਪਾਈ ਆ ਤੇ ਨਾਲ ਉਹਦੀ ਕੀਮਤ ਜਿਹੜੀ ਆ ਜੀ ਉਹ ਲਿਖੀ ਆ। ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਹਿੰਦੀ ਹੈ ਕਿ ਬਰਬੈਰੀ ਜੈਕਟ ਜਿਹੜੀ ਆ ਜੀ ਇਹਦੀ ਕੀਮਤ ਭਾਰਤੀ ਜਿਹੜੀ ਆ ਰੁਪਈਆਂ ਦੇ ਵਿੱਚ ਕੋਈ 70,000 ਦੇ ਕਰੀਬ ਜਿਹੜੀ ਆ ਜੀ ਉਹ ਹੈ, ਇਹ ਨਾਲ ਟੈਗ ਕੀਤੀ ਗਈ ਆ। ਜਿਹੜੇ ਰਾਹੁਲ ਗਾਂਧੀ ਹੋਰੀ ਨੇ ਉਹਨਾਂ ਨੇ ਸੂਟ ਬੂਟ ਦੀ ਸਰਕਾਰ ਵਾਲਾ ਬਿਆਨ ਜਿਹੜਾ ਜੀ ਉਹ ਨਿਰੰਤਰ ਆਪਣਾ ਜਾਰੀ ਰੱਖਿਆ। ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਗਰੀਬਾਂ ਨਾਲੋਂ ਸੂਟਾਂ ਵਾਲੇ ਲੋਕਾਂ ਦੇ ਵਿੱਚ ਵੱਧ ਘਿਰੇ ਰਹਿੰਦੇ ਆ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਦੀ ਪ੍ਰਧਾਨ ਮੰਤਰੀ ਹੋਰਾਂ ਨੂੰ ਕਿਸੇ ਗਰੀਬ ਬੰਦੇ ਦੇ ਨਾਲ ਜੱਫੀ ਪਾਉਂਦਿਆਂ ਨਹੀਂ ਵੇਖਿਆ ਹੋਊਗਾ। ਉਹਨਾਂ ਨੇ ਕਿਹਾ ਨਾ ਉਹਨਾਂ ਨੂੰ ਗਰੀਬਾਂ ਨੂੰ ਮਿਲਦਿਆਂ ਦੇਖਿਆ ਹੋਊਗਾ। ਉਹਨਾਂ ਨੇ ਕਿਹਾ ਕਿ ਉਹ ਗਰੀਬਾਂ ਤੋਂ ਦੂਰੀ ਬਣਾ ਕੇ ਰੱਖਦੇ ਆ, ਜਦੋਂ ਕਿ ਜਿਹੜੇ ਓਬਾਮਾ ਜਾਂ ਹੋਰ ਜਿਹੜੇ ਨੇ ਜੀ ਉਹ ਏਦਾਂ ਨਹੀਂ ਕਰਦੇ। ਉਹਨਾਂ ਨੇ ਕਿਹਾ
ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਸੂਟ ਬੂਟ ਵਾਲੇ ਵਿਅਕਤੀ ਆ, ਉਹਨਾਂ ਨੂੰ ਵੱਡੇ ਲੋਕ ਪਸੰਦ ਹੈ ਤੇ ਵੱਡੇ ਲੋਕਾਂ ਦੇ ਨਾਲ ਹੀ ਉਹ ਗੱਲ ਵੱਖਰੀ ਜਿਹੜੀ ਆ ਉਹ ਪਾਉਣੀ ਚਾਹੁੰਦੇ ਆ। ਔਰ ਇਹ ਜਿਹੜਾ ਜੀ ਮੇਘਾਲਿਆ ਦੇ ਵਿੱਚ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਉੱਤੇ ਤਨਜ ਜਿਹੜਾ ਸੀਗਾ ਜੀ ਉਹ ਜਾਰੀ ਰਿਹਾ। ਵੈਸੇ ਇਹਦੇ ਸੰਬੰਧੀ ਇੱਕ ਕਾਰਟੂਨ ਛਾਪਿਆ ਅਖਬਾਰ ਨੇ। ਉਹਨੇ ਪਹਿਲਾਂ ਤਾਂ ਜਿਹੜਾ ਜੀ ਵਿਖਾਏ ਨੇ ਪ੍ਰਧਾਨ ਮੰਤਰੀ, ਇਹ ਕਿਹਾ ਕਿ ਸੂਟ ਬੂਟ ਵਾਲੀ ਸਰਕਾਰ, ਮਹਿੰਗੀ ਜੈਕਟ ਵਾਲੀ ਫਿਰ ਫੋਟੋ ਆ ਜੀ ਕਿ ਵਿਰੋਧੀ ਧਿਰ ਤੇ ਅੱਗੇ ਨੰਗ ਧੜੰਗੀ ਜਨਤਾ ਜਿਹੜੀ ਹੈ ਜੀ ਉਹ ਖੜੀ ਹੈ। ਬਿਲਕੁਲ ਜੀ, ਹਾਲ ਸਾਰੇ ਲੀਡਰਾਂ ਦਾ ਇਹੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਕਾਸਗੰਜ ਦੇ ਵਿੱਚ ਹਿੰਸਾ ਹੋਈ ਸੀ ਤਾਂ ਉਸ ਦਾ ਮੁੱਖ ਦੋਸ਼ੀ ਗ੍ਰਿਫਤਾਰ। ਬਿਲਕੁਲ ਜੀ, ਕਾਸਗੰਜ ਹਿੰਸਾ ਦਾ ਮੁੱਖ ਦੋਸ਼ੀ ਜਿਹੜਾ ਜੀ ਸਲੀਮ, ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਲੀਮ ਦੇ ਉੱਤੇ ਚੰਦਨ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਚੰਦਨ ਦੀ ਮੌਤ ਜਿਹੜੀ ਹੋ ਗਈ ਸੀ, ਯੂਪੀ ਪੁਲਿਸ ਨੇ ਲਾਅ ਐਂਡ ਆਰਡਰ ਦੇ ADC ਜਿਹੜੇ ਆ ਉਹਨੇ ਇਹ ਕਿਹਾ ਜੀ ਕਿ ਸਲੀਮ ਹੀ ਉਹ ਬੰਦਾ ਹੈ ਜਿਹਨੇ ਆਪਣੇ ਘਰ ਦੀ ਬਾਲਕਨੀ ਤੋਂ ਚੰਦਨ ਦੇ ਉੱਤੇ ਗੋਲੀ ਚਲਾਈ ਸੀ। ਉਹਨੇ ਕਿਹਾ ਕਿ ਪਿਛਲੇ 2 ਦਿਨਾਂ ਦੇ ਵਿੱਚ ਉਹਨੇ ਕਈ ਹਥਿਆਰ ਬਰਾਮਦ ਕੀਤੇ ਆ ਔਰ ਉਹ ਚੰਦਨ ਦੇ ਸਰੀਰ ਤੋਂ ਮਿਲੀ ਗੋਲੀ ਦਾ ਇਹਨਾਂ ਹਥਿਆਰਾਂ ਦੇ ਨਾਲ ਜਿਹੜਾ ਜੀ ਉਹ ਮੇਲ ਕਰ ਰਹੇ ਆ ਤਾਂ ਕਿ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਅਖਿਲ ਭਾਰਤੀ ਪ੍ਰੀਸ਼ਦ ਜਿਹੜੀ ABVP ਦੇ ਵਿਦਿਆਰਥੀਆਂ ਨੇ ਜਿਹੜੀ ਰੈਲੀ ਕੱਢੀ ਸੀ, ਇਸ ਤਿਰੰਗਾ ਯਾਤਰਾ ਨੂੰ ਮੁਸਲਿਮ ਬਹੁ ਗਿਣਤੀ ਇਲਾਕੇ ਤੋਂ ਕੱਢਣ ਦੇ ਦੌਰਾਨ ਭੜਕੀ ਹਿੰਸਾ ਦੇ ਵਿੱਚ ਚੰਦਨ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਸੀਗੀ। ਜਿਹੜਾ ਇੱਥੋਂ ਦੇ ਲਖਨਊ ਦੇ ਕਾਲਜ ਤੋਂ ਕਾਮਰਸ ਦੀ ਪੜ੍ਹਾਈ ਕਰਨ ਵਾਲਾ ਚੰਦਨ ਗੁਪਤਾ ਜਿਹੜਾ ਸੀਗਾ ਇੱਕ NGO ਦੇ ਨਾਲ ਜੁੜਿਆ ਹੋਇਆ ਸੀਗਾ। ਉਹਦੇ ਮਾਪਿਓ ਕਹਿੰਦੇ ਆ ਕਿ ਉਹ ਕੰਬਲ ਵੰਡਣ ਤੇ ਖੂਨਦਾਨ ਵਰਗੀਆਂ ਮੁਹਿੰਮਾਂ ਦੇ ਵਿੱਚ ਜਿਹੜਾ ਉਹ ਹਿੱਸਾ ਲੈਂਦਾ ਸੀਗਾ। ਜਿਹੜਾ ਇੱਕ ਚੈਨਲ ਆ ਜੀ ਉਹਦੇ ਮੋਬਾਈਲ ਵੀਡੀਓ ਦੇ ਵਿੱਚ ਦਿਸ ਰਿਹਾ ਕਿ ਕਈ ਨੌਜਵਾਨ ਹੱਥਾਂ ਦੇ ਵਿੱਚ ਭਗਵਾ ਝੰਡਾ ਲੈ ਕੇ ਇੱਕ ਗਲੀ ਦੇ ਵਿੱਚ ਖੜੇ ਨੇ। ਲੋਕਾਂ ਨੇ ਉਹਨਾਂ ਨੂੰ ਉੱਥੋਂ ਹਟਣ ਦੇ ਵਾਸਤੇ ਕਿਹਾ ਪਰ ਉਹ ਉੱਥੋਂ ਹਟੇ ਨਹੀਂ ਜੀ। ਉਧਰ ਜਿਹੜੀ ਕਾਸਗੰਜ ਹਿੰਸਾ ਦੇ ਬਾਰੇ ਇੱਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਦਾ ਹੋਰ ਵਿਵਾਦਿਤ ਬਿਆਨ ਜਿਹੜਾ ਜੀ ਉਹ ਆਇਆ। ਹਾਲਾਂਕਿ ਇਹ ਅੱਗ ਜਿਹੜੀ ਆ ਰੁਕ ਨਹੀਂ ਰਹੀ, ਇਹਦੇ ਉੱਤੇ ਵਰਦੀ ਦੇ ਉੱਤੇ ਘਿਓ ਪਾਉਣ ਦਾ ਕੰਮ ਜਿਹੜਾ ਜੀ ਉਹ ਜਾਰੀ ਹੈ। ਉਹਨੇ ਜਿਹੜਾ ਜੀ ਬਿਆਨ ਇਹ ਜਿਹੜਾ ਦਿੱਤਾ ਕਿ ਜੇ ਇਸ ਇਲਾਕੇ ਦੀ ਜਾਂਚ ਕਰਾਈ ਜਾਵੇ, ਕਿਉਂਕਿ ਮੁਸਲਿਮ ਬਹੁ ਗਿਣਤੀ ਵਾਲਾ ਇਲਾਕਾ ਹੈ, ਉਹ ਕਹਿੰਦਾ ਕਿ ਜੇ ਇਸ ਇਲਾਕੇ ਦੀ ਜਾਂਚ ਕਰਾਈ ਜਾਵੇ ਤਾਂ ਹਰ ਘਰ ਦੇ ਵਿੱਚੋਂ AK-47 ਬਰਾਮਦ ਹੋਊਗੀ। ਇਹ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਜਿਹੜਾ ਜੀ ਇਹ ਬਿਆਨ ਹੈ। ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕਾਸਗੰਜ ਜਿਹੜੀ ਹਿੰਸਾ ਹੈ ਇਹ ਇੱਕ ਕੈਲਕੂਲੇਟਡ ਗੇਮ ਹੈ ਤਾਂ ਕਿ ਜਿਹੜਾ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਲੋਕਾਂ ਦਾ ਡਾਈਵਰਟ ਕੀਤਾ ਜਾਵੇ। ਉਹ ਕਿਤੇ ਜਿਹੜਾ ਜੀ ਇਹ ਸੋਚਣ ਨਾ ਲੱਗ ਜਾਣ ਕਿ 4 ਸਾਲਾਂ ਦੇ ਵਿੱਚ ਕੀ ਹੋਇਆ, ਅਗਲੇ ਸਾਲ ਦੇ ਦੌਰਾਨ ਜਿਹੜਾ ਜੀ ਕੀ ਹੋਣ ਵਾਲਾ। ਇਸ ਕਰਕੇ ਕਾਸਗੰਜ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੂੰ ਉਭਾਰਿਆ ਜਾ ਰਿਹਾ ਇੱਕ ਜਾਣ ਬੁੱਝ ਕੇ ਜਿਹੜਾ ਜੀ ਉਹ ਗੇਮ ਦੇ ਤਹਿਤ। ਔਰ ਇਹ ਭੜਕਾਈ ਗਈ ਜਿਹੜੀ ਹਿੰਸਾ ਹੈ ਕਿ ਇਹ ਉੱਥੇ ਭਗਵੇਂ ਜਿਹੜੇ ਆ ਜੀ ਉਹ ਝੰਡੇ ਲੈ ਕੇ ਕਿਉਂ ਉਸ ਏਰੀਆ ਦੇ ਵਿੱਚ ਗਏ, ਉੱਥੇ ਕਿਉਂ ਖੜੇ ਰਹੇ। ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਜਿਹੜਾ ਬਿਆਨ ਹੈ ਜੀ ਉਹ ਕਾਫੀ ਕੁਛ ਜਵਾਬ ਜਿਹੜਾ ਜੀ ਇਹਨਾਂ ਚੀਜ਼ਾਂ ਦੇ ਰਿਹਾ ਕਿ ਤਲਾਸ਼ੀ ਲਈ ਜਾਵੇ ਤੇ ਘਰ ਘਰ ਚੋਂ ਜਿਹੜੀ ਕਿਉਂਕਿ ਸਰਕਾਰ BJP ਦੀ ਹੈ ਔਰ ਸਰਕਾਰ ਦੀ ਜੇ ਉਹਦੇ ਸਰਕਾਰ ਦਾ ਇੱਕ ਅਹਿਮ ਅੰਗ ਜਿਹੜਾ ਜੀ ਉਹ ਇਹ ਕਹਿ ਰਿਹਾ ਕਿ AK-47 ਘਰ ਘਰ ਹੈ ਤੇ ਫਿਰ ਸਵਾਲੀਆ ਚਿੰਨ੍ਹ ਤਾਂ ਇੱਥੇ ਜਿਹੜਾ ਜੀ ਉਹ ਲੱਗਦਾ ਹੈ ਕਿ ਇਹ AK-47 ਕਿੱਥੋਂ ਆਈਆਂ ਜੇ ਅੱਜ ਵੀ ਘਰ ਘਰ ਦੇ ਵਿੱਚ ਮੌਜੂਦ ਨੇ ਤੇ ਸਰਕਾਰ ਹੁਣ ਤੱਕ ਚੁੱਪ ਕਿਉਂ ਰਹੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।